ਅੱਜ ਸੁਣਾਵਾਂਗੇ ਜਿਸ ਪਿੰਡ ਦੀ ਕਹਾਣੀ, ਉਹਦਾ ਨਾਮ ਹੈ ਚੱਕ ਨੰਬਰ 22 ਗਾਫ ਬੇ, तहसील जड़ांवाला ते ज़िला फैसलाबाद का ये पिंड क्यों इन्ना खास है। चढ़दे पंजाब के सिखां दा इस पिंड दे नाल की ताल्लुक है, इस पिंड दा माजी ते इतिहास की है, तुहानूं विखालांगे, साडे नाल जुड़े रहियो। इस पिंड नूं कदों आबाद किया गया? जदों गोरे ने 12 आबाद कीतियां, उन्हें इस पिंड दे विच किन्ने खूह बनाए, इस पिंड दीयां फसलां नूं पानी देण लई किन्ने मोगे बनाए गए। इस तो इलावा इस पिंड दी हुण किहड़ी फसल सब तो शानदार है, इस पिंड दे लोकां दा हुण की रोज़गार है। संताली तो पहले पिंड दे विच किहदी सी नंबरदारी, हुण कौन है पिंड दे विच प्रधान, पिंड दे विच किहड़ी है बरादरी, इस तो इलावा पिंड दे विच किन्ने स्कूल ते किन्नियां ने मस्जिदां, तुहानूं विखालांगे। ਚੱਕ ਨੰਬਰ 22 ਗਾਫ ਬੇ ਦਾ ਪੂਰਾ ਨਾਮ ਕੀ ਹੈ? ਇਸ ਪਿੰਡ ਦੇ ਸਰਕੰਡਵੇਂ ਨਾਮ ਕਿਹੜੇ ਨੇ? ਇਸ ਪਿੰਡ ਦਾ ਖੇਡ ਦੇ ਵਿੱਚ ਕੀ ਮੁਕਾਮ ਹੈ? ਇਸ ਪਿੰਡ ਦਾ ਕਿੰਨਾ ਰਕਬਾ ਤੇ ਕਿੰਨੀ ਆਬਾਦੀ ਹੈ? ਇਸ ਪਿੰਡ ਦੇ ਵਿੱਚ ਬਿਜਲੀ ਕਦੋਂ ਆਈ ਸੀ? ਇਸ ਪਿੰਡ ਦੇ ਵਿੱਚ ਹੋਰ ਕੀ ਖਾਸ ਹੈ? सत श्री अकाल, नमस्कार ते अस्सलाम वालेकुम। तुसीं वेख रहे हो इंडोज टीवी आस्ट्रेलिया। नाज़रीन, लਹਿੰਦੇ पंजाब ਦੇ ਪਿੰਡ ਦੇ ਵਿੱਚ ਜਿਹੜਾ ਅੱਜ ਦਾ ਪਿੰਡ ਹੈਗਾ ਉਹ ਹੈਗਾ ਚੱਕ ਨੰਬਰ 22 ਗਾਫ ਬੇ। ਚੱਕ ਨੰਬਰ 22 ਗਾਫ ਬੇ ਜਿਹੜਾ ਹੈ ਇਹ ਵੀ ਦਰਿਆਏ ਚਨਾਬ ਦੀ ਜਿਹੜੀ ਸਭ ਤੋਂ ਵੱਡੀ ਨਹਿਰ ਸੀ ਗੁਗੇਰਾ ਬ੍ਰਾਂਚ, ਇਹ ਉਸ ਪਾਣੀ ਦੇ ਨਾਲ, ਉਸ ਨਹਿਰ ਦੇ ਨਾਲ ਇਸ ਪਿੰਡ ਨੂੰ ਸਰਾਬ ਕੀਤਾ ਗਿਆ ਤੇ ਉਸ ਤੋਂ ਇਲਾਵਾ ਇਹ ਪਿੰਡ ਜਿਹੜਾ ਸੀ ਇਹ ਉਦੋਂ ਡਿਵੈਲਪ ਕੀਤਾ ਗਿਆ। ਅਗਰ ਅਸੀਂ ਪਿੰਡ ਦੀ ਲੋਕੇਸ਼ਨ ਦੀ ਗੱਲ ਕਰੀਏ ਤੇ ਜਿਹੜੀ ਪਿੰਡ ਦੀ ਲੋਕੇਸ਼ਨ ਹੈਗੀ ਹੈ ਉਹ ਜੜਾਂ ਵਾਲੇ ਤੋਂ 4 ਕਿਲੋਮੀਟਰ, ਜਦ ਕਿ ਸਤਿਆਣਾ ਜਿਹੜਾ ਹੈਗਾ ਉਤੋਂ ਤਕਰੀਬਨ 19 ਤੋਂ 20 ਕਿਲੋਮੀਟਰ ਦੇ ਫਾਸਲੇ ਤੇ ਹੈ। ਯਾਨੀ ਕਿ ਸਤਿਆਣਾ ਰੋਡ ਤੇ ਜੜਾਂਵਾਲਾ ਰੋਡ ਜਿਹੜਾ ਹੈਗਾ ਉਹਨਾਂ ਨੂੰ ਮਿਲਾ ਕੇ ਇਹ ਪਿੰਡ ਜਿਹੜਾ ਹੈਗਾ ਉਹਦੇ ਸੈਂਟਰ 'ਚ, ਉਹਦੇ ਗੱਭੇ 'ਚ ਜਿਹੜਾ ਹੈਗਾ ਉਹ ਵਾਕਿਆ ਹੈਗਾ। ਅਗਰ ਅਸੀਂ ਜੜਾਂ ਵਾਲੇ ਸ਼ਹਿਰ ਤੋਂ ਆਈਏ ਤੇ ਤਕਰੀਬਨ 4 ਕਿਲੋਮੀਟਰ ਦੀ ਮੁਸਾਫਤ ਤੇ ਅਗਰ ਅਸੀਂ ਸਤਿਆਣੇ ਵਾਲੀ ਸਾਈਡ ਤੋਂ ਆਈਏ ਤੇ ਤਕਰੀਬਨ 18-19 ਕਿਲੋਮੀਟਰ ਦੀ ਮੁਸਾਫਤ ਤੇ ਇਹ ਪਿੰਡ ਵਾਕਿਆ ਹੈਗਾ। ਚੱਕ ਨੰਬਰ 22 ਗਾਫ ਬੇ ਜਿਹੜਾ ਹੈਗਾ ਇਹ ਵੀ ਗੁਗੇਰਾ ਬ੍ਰਾਂਚ ਦਾ ਪਿੰਡ ਹੈ ਤੇ ਇਸ ਪਿੰਡ ਦੀ ਖਾਸੀਅਤ ਇਹ ਹੈਗੀ ਹੈ ਕਿ ਇਹ ਪਿੰਡ ਜਦੋਂ 12 ਆਬਾਦ ਕੀਤੀਆਂ ਗਈਆਂ ਉਦੋਂ ਇਹ ਪਿੰਡ ਡਿਵੈਲਪ ਕੀਤਾ ਗਿਆ। ਜਦੋਂ 12 ਦੀ ਆਪਾਂ ਗੱਲ ਕਰਦੇ ਹਾਂ ਤੇ ਗੋਰੇ ਨੇ ਜਦੋਂ ਵੀ 12 ਆਬਾਦ ਕੀਤੀਆਂ, ਗੋਰੇ ਦਾ ਜ਼ੇਨ ਜਾਂ ਗੋਰੇ ਦਾ ਮਾइंड ਬਿਲਕੁਲ ਇਹ ਸੀ ਕਿ ਉਹਨੇ ਇੱਥੇ ਹਮੇਸ਼ਾ ਰਹਿਣਾ ਸੀ, ਕਿਉਂਕਿ ਜਿੰਨੇ ਵੀ ਪਿੰਡ ਬਣਾਏ ਗਏ ਆ ਉਹ ਇੱਕ ਮਖਸੂਸ ਨਕਸ਼ੇ ਦੇ ਤਹਿਤ ਬਣਾਏ ਗਏ ਆ। ਇੱਕ ਨਹਿਰ ਦੇ ਜ਼ਰੀਏ ਉਹਨੂੰ ਪਾਣੀ ਦਿੱਤਾ ਗਿਆ, ਜਦਕਿ ਮੁਖਤਲਿਫ ਮੋਗਿਆਂ ਦੇ ਜ਼ਰੀਏ ਉਹਦੀਆਂ ਫਸਲਾਂ ਨੂੰ ਸੈਰਾਬ ਕੀਤਾ ਗਿਆ। ਇਹ ਗੁਗੇਰਾ ਬ੍ਰਾਂਚ ਦਾ ਇਹ ਪਿੰਡ ਹੈ ਤੇ ਇਹਦੇ ਵਿੱਚ ਜਦੋਂ 12 ਆਬਾਦ ਕੀਤੀਆਂ ਗੋਰੇ ਨੇ ਤਕਰੀਬਨ ਅੱਜ ਤੋਂ 150 ਸਾਲ ਪਹਿਲੇ, ਤੇ ਉਦੋਂ ਇਸ ਪਿੰਡ ਨੂੰ ਆਬਾਦ ਕੀਤਾ ਗਿਆ ਤੇ ਇਸ ਪਿੰਡ ਦੇ ਵਿੱਚ ਸਿੱਖਾਂ ਦੀ ਜਿਹੜੀ ਸੀ ਉਹ ਵੱਡੀ ਤਾਦਾਦ ਸੀ। ਸਿੱਖਾਂ ਦੀ ਵੱਡੀ ਤਾਦਾਦ ਸੀ। ਕੁਛ ਘਰ ਮੁਸਲਮਾਨਾਂ ਦੇ ਸੀ ਜਿਨ੍ਹਾਂ ਨੂੰ ਅਸੀਂ ਜੰਗਲੀ ਕਹਿੰਦੇ ਆ ਜਾਂ ਜਿਨ੍ਹਾਂ ਨੂੰ ਅਸੀਂ ਮੁਕਾਮੀ ਲੋਕ ਕਹਿੰਦੇ ਆ। ਮੁਕਾਮੀ ਲੋਕ ਇਹੀ ਨੇ ਜਿਹੜੇ ਕਿ ਪਾਰਟੀਸ਼ਨ ਤੋਂ ਪਹਿਲੇ ਵੀ ਇੱਥੇ ਮੌਜੂਦ ਸੀ ਤੇ ਉਹ ਆਪਣਾ ਘਰ-ਬਾਰ ਛੱਡ ਕੇ ਕਿਤੇ ਨਹੀਂ ਗਏ। ਇਸੇ ਤਰੀਕੇ ਨਾਲ ਜਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਕੋਈ ਸਿੱਖਾਂ ਦੇ ਘਰ ਹੋਣਗੇ ਜਾਂ ਹਿੰਦੂਆਂ ਦੇ ਘਰ ਹੋਣਗੇ ਤੇ ਪਾਰਟੀਸ਼ਨ ਤੋਂ ਬਾਅਦ ਉਹ ਉੱਥੇ ਹੀ ਮੌਜੂਦ ਰਹੇ ਤੇ ਫਿਰ ਉਹ ਉੱਥੇ ਦੇ ਮੁਕਾਮੀ ਬਣ ਗਏ। ਇਸੇ ਤਰੀਕੇ ਨਾਲ ਜਿਹੜੇ ਇੱਥੇ ਦੇ ਮੁਕਾਮੀ ਲੋਕ ਸੀ ਉਹ ਮੁਸਲਮਾਨ ਸੀ ਤੇ ਮੁਸਲਮਾਨਾਂ ਤੇ ਕਿਹਾ ਜਾਂਦਾ ਕਿ ਇਸ ਚੱਕ ਦੇ ਵਿੱਚ, ਚੱਕ ਨੰਬਰ 22 ਗਾਫ ਬੇ ਦੇ ਵਿੱਚ 5 ਤੋਂ 6 ਘਰ ਜਿਹੜੇ ਸੀ ਉਹ ਮੌਜੂਦ ਹੈਗੇ ਸੀ। ਉਸ ਤੋਂ ਬਾਅਦ ਗੁਗੇਰਾ ਬ੍ਰਾਂਚ ਦੇ ਇਸ ਪਿੰਡ ਦੇ ਵਿੱਚ ਸਿੱਖਾਂ ਦੀ ਜਿਹੜੀ ਸੀ ਉਹ ਸਭ ਤੋਂ ਵੱਡੀ ਤਾਦਾਦ ਹੈਗੀ ਸੀ। ਸਿੱਖਾਂ ਦੀ ਅਗਰ ਤਾਦਾਦ ਮੌਜੂਦ ਸੀ ਤੇ ਓਬਵੀਅਸਲੀ ਇਸ ਪਿੰਡ ਦੇ ਵਿੱਚ ਉਹਨਾਂ ਦਾ ਗੁਰਦੁਆਰਾ, ਉਹਨਾਂ ਦੀ ਕੋਈ ਮੜੀ, ਉਸ ਤੋਂ ਬਾਅਦ ਉਹਨਾਂ ਦੀ ਬਾਕੀਆਂ ਜਿਹੜੀਆਂ ਉਹ ਮੌਜੂਦ ਹੋਈਆਂ। ਪਿੰਡ ਦੇ ਪੁਰਾਣੇ ਬੰਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਨੇ ਵੀ ਇਹੀ ਗੱਲ ਆਖੀ ਕਿ ਇੱਥੇ
2 ਗੁਰਦੁਆਰੇ ਮੌਜੂਦ ਸੀ ਤੇ ਉਹ 2 ਗੁਰਦੁਆਰੇ ਜਿਹੜੇ ਸੀ ਉਹ ਪਿੰਡ ਦੇ ਨੰਬਰਦਾਰਾਂ ਨੂੰ ਦੇ ਦਿੱਤੇ ਗਏ। 2 ਪੱਤੀ ਦੀਆਂ ਨੰਬਰਦਾਰੀਆਂ ਜਿਹੜੀਆਂ ਸੀ ਉਹ ਇਸ ਪਿੰਡ ਦੇ ਵਿੱਚ ਚੱਲਦੀਆਂ ਆ ਰਹੀਆਂ ਸੀ ਤੇ ਉਸੇ ਤਰੀਕੇ ਨਾਲ ਚੱਲਦੇ ਹਲੇ ਵੀ ਇਸ ਪਿੰਡ ਦੇ ਵਿੱਚ 2 ਨੰਬਰਦਾਰ ਨੇ। ਉਸ ਤੋਂ ਇਲਾਵਾ ਇਸ ਪਿੰਡ ਦੀ ਖੂਬਸੂਰਤੀ ਇਹ ਵੇ ਕਿ ਖੁੱਲੇ ਬਾਜ਼ਾਰ ਨੇ। ਇਸ ਪਿੰਡ ਦੇ ਵਿੱਚ ਇੱਕ ਫੁੱਟਬਾਲ ਦਾ ਸਟੇਡੀਅਮ ਵੀ ਹੈਗਾ, ਮੁੰਡੇ ਜਿਹੜੇ ਹੈਗੇ ਉਹ ਫੁੱਟਬਾਲ ਖੇਡਦੇ ਨੇ। ਇਹ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਜਦੋਂ ਕਿਸੇ ਪਿੰਡ ਦੇ ਵਿੱਚ ਮੁੰਡੇ ਫੁੱਟਬਾਲ ਖੇਡਦੇ ਹੋਣ, ਕਿਉਂਕਿ ਸਾਡੇ ਪੰਜਾਬ ਦੇ ਵਿੱਚ, ਸਾਡੇ ਪਾਕਿਸਤਾਨ ਦੇ ਵਿੱਚ ਫੁੱਟਬਾਲ ਨੂੰ ਉਨੀ ਮਕਬੂਲੀਅਤ ਨਹੀਂ ਮਿਲੀ ਜਿੰਨੀ ਹਾਕੀ ਨੂੰ ਮਿਲੀ ਹੈ, ਕ੍ਰਿਕਟ ਨੂੰ ਮਿਲੀ ਹੈ, ਕਬੱਡੀ ਨੂੰ ਮਿਲੀ ਹੈ। ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਜਿਹੜਾ ਹੈਗਾ ਉਹ ਮੁਖਤਲਿਫ ਕਿਸਮ ਦੀਆਂ ਬਰਾਦਰੀਆਂ ਵਸ ਰਹੀਆਂ ਨੇ। ਪਿੰਡ ਦੀ ਵੱਡੀ ਤਾਦਾਦ, ਜਿਹੜੀ ਅਕਸਰੀਅਤ ਲੋਕਾਂ ਦੀ ਤਾਦਾਦ ਹੈਗੀ ਹੈ, ਉਹ ਵਾਈ ਬੀਜੀ ਦੇ ਨਾਲ ਮੁਨਸਲਿਕ ਹੈ। ਵਾਈ ਬੀਜੀ ਦੇ ਨਾਲ ਮੁਨਸਲਿਕ ਕਰਕੇ ਉਹ ਆਪਣੇ ਘਰ ਦਾ ਜਿਹੜਾ ਗੁਜ਼ਰ ਬਸਰ ਹੈਗਾ ਉਹ ਇਸ ਪਿੰਡ ਦੇ ਲੋਕ ਜਿਹੜੇ ਉਹ ਵਾਈ ਬੀਜੀ ਤੋਂ ਕਰਦੇ ਨੇ। ਇਸ ਤੋਂ ਇਲਾਵਾ ਪਿੰਡ ਦੇ ਬਹੁਤ ਸਾਰੇ ਲੋਕ ਮੁਲਾਜ਼ਮਤ ਪੇਸ਼ਾ ਵੀ ਨੇ। ਪਿੰਡ ਦੇ ਵਿੱਚ ਜਿਹੜਾ ਹੈਗਾ ਜਿੰਨੀਆਂ ਵੱਡੀਆਂ ਬਰਾਦਰੀਆਂ ਹੈਗੀਆਂ ਨੇ ਪਿੰਡ 'ਚ ਬੜੇ ਇਤਫਾਕ ਦੇ ਨਾਲ, ਬੜੇ ਖੁਸ਼ ਅਸਲੂਬੀ ਦੇ ਨਾਲ ਜਿਹੜਾ ਹੈਗਾ ਉਹ ਆਪਣੀ ਜ਼ਿੰਦਗੀ ਗੁਜ਼ਾਰ ਰਹੀਆਂ ਨੇ। ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਮਸਜਿਦ, ਬੜੀ ਖੂਬਸੂਰਤ ਮਸਜਿਦ ਵੀ ਹੈ। ਉਸ ਤੋਂ ਬਾਅਦ ਪਿੰਡ ਦੇ ਵਿੱਚ ਜਨਾਜ਼ਗਾਹ ਵੀ ਬੜੀ ਖੂਬਸੂਰਤ ਹੈ। ਫਿਰ ਜਿਹੜੀ ਸਭ ਤੋਂ ਅੱਛੀ ਗੱਲ ਹੈਗੀ ਉਹ ਨੰਬਰਿੰਗ ਹੈ ਕਿ ਪਿੰਡ ਦੇ ਹਰ ਘਰ ਨੂੰ ਮਖਸੂਸ ਨੰਬਰਸ ਲਗਾਏ ਗਏ ਨੇ, ਜਿਹੜਾ ਕਿ ਸ਼ਹਿਰਾਂ ਵਿੱਚ ਵੀ ਮੁਮਕਿਨ ਨਹੀਂ ਹੈਗਾ, ਲੇਕਿਨ ਇਸ ਪਿੰਡ ਦੇ ਵਿੱਚ ਮੌਜੂਦ ਹੈਗਾ, ਜਿਹਦੇ ਵਿੱਚ ਪਿੰਡ ਨੂੰ ਬੜੇ ਐਸਨ ਤਰੀਕੇ ਨਾਲ, ਬੜੇ ਖੂਬਸੂਰਤ ਤਰੀਕੇ ਨਾਲ ਜਿਹੜਾ ਹੈਗਾ ਉਹ ਬਣਾਇਆ ਗਿਆ ਹੈਗਾ। ਪਿੰਡ ਦੇ ਵਿੱਚ ਜਿਹੜੀ ਹੋਰ ਸਭ ਤੋਂ ਵੱਡੀ ਗੱਲ ਹੈ ਉਹ ਇਹ ਵੇ ਕਿ ਪਿੰਡ ਦੇ ਜਿੰਨੇ ਵੀ ਮੁਕਾਮੀ ਲੋਕ ਨੇ ਜਾਂ ਪਿੰਡ ਦੇ ਵਿੱਚ ਜਿੰਨੇ ਵੀ ਵਾਸੀ ਹੈਗੇ ਨੇ ਉਹ ਇੱਕ ਦੂਸਰੇ ਦੀ ਮਦਦ ਕਰਦੇ ਨੇ, ਇੱਕ ਵੈਲਫੇਅਰ ਦੀ ਤਰੀਕੇ ਦੇ ਨਾਲ ਇੱਕ ਦੂਸਰੇ ਨੂੰ ਹੈਲਪ ਆਊਟ ਕਰਦੇ ਨੇ, ਮਾੜੇ ਬੰਦੇ ਦਾ ਵੀ ਖਿਆਲ ਕਰਦੇ ਨੇ ਤੇ ਪਿੰਡ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਨਾਲ ਟੁਰਦੇ ਹੈਗੇ ਨੇ। ਉਸ ਤੋਂ ਇਲਾਵਾ ਅਗਰ ਪਿੰਡ ਦੇ ਰਾਹ ਦੀ ਗੱਲ ਕਰੀਏ ਤੇ ਪਿੰਡ ਨੂੰ ਮੁਖਤਲਿਫ ਰਾਹ ਲੱਗਦੇ ਹੈਗੇ ਨੇ। ਅਗਰ ਲਾਹੌਰ ਸ਼ਹਿਰ ਤੋਂ ਆਉਣਾ ਹੋਵੇ, ਫੈਸਲਾਬਾਦ ਤੋਂ ਆਉਣਾ ਹੋਵੇ ਤੇ ਪਿੰਡ ਦੇ ਵਿੱਚ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਹੋਰ ਇਸ ਪਿੰਡ ਦੇ ਵਿੱਚ ਕੀ ਹੈ, ਪਿੰਡ ਦੇ ਮੁਕਾਮੀ ਬੰਦੇ ਨਾਲ ਵੀ ਗੱਲ ਕਰਾਂਗੇ। ਵੇਖਦੇ ਰਹੋ ਇੰਡੋਜ਼ ਟੀਵੀ। ਨਾ ਮੇਰਾ ਤਾਰਫ ਹੈ ਜੀ, ਇਫਤਕਾਰ ਅਹਿਮਦ ਅਵਾਨ ਮੇਰਾ ਨਾਮ। ਸਾਬਕਾ ਕੌਂਸਲਰ ਰਹਿ ਚੁੱਕਾ, ਤਕਰੀਬਨ 30 ਸਾਲ ਤੋਂ ਹੋਏ ਸੰਭਾਲੀ ਆ ਜੀ। ਹਾਂਜੀ, 42-43 ਸਾਲ ਉਮਰ ਆ ਜੀ। ਇਹਦਾ ਨਾਂ ਜੀ ਚੱਕ ਨੰਬਰ 22 ਗਾਹਬੇ ਆ। ਇਹਨੂੰ ਅੰਬਾਲੀਆਂ ਦੇ ਪਿੰਡ ਕਹਿੰਦੇ ਆ, 4 ਪਿੰਡ 5 ਪਿੰਡ ਇਹ ਤਕਰੀਬਨ ਅੰਬਾਲੀਆਂ ਦਾ ਹੀ 5-6 ਪਿੰਡ ਚੱਲਦੇ ਆ। ਇਹਦਾ ਨਾਮ ਚੱਕ ਨੰਬਰ 22 ਗਾਹਬੇ, ਅੰਬਾਲੀਆਂ ਵਾਲਾ, ਤਹਿਸੀਲ ਜੜ੍ਹਾਂ ਵਾਲਾ, ਜ਼ਿਲ੍ਹਾ ਫੈਸਲਾਬਾਦ। ਗੁਆਂਢੀ ਪਿੰਡ ਚੜ੍ਹਦੇ ਬੰਨੇ 21 ਗਾਹਬੇ ਆ ਜੀ, ਲਹਿੰਦੇ ਬੰਨੇ 23 ਗਾਹਬੇ ਆ, ਖੱਬੇ ਬੰਨੇ 55 ਵਾ, ਸੱਜੇ ਬੰਨੇ ਬੱਗੇ ਚੱਕ ਆਪਣਾ ਪਤਲਿਆਂ ਵਾਲਾ ਜੀ। ਹਾਂਜੀ, ਉਹ ਆਪਣਾ ਪਿੰਡ ਲੋਕਲਾਂ ਦੇ ਆ। ਹਾਂਜੀ, ਤਕਰੀਬਨ ਮੇਨ ਤੇ ਇੱਕ ਹੀ ਆ ਜਿਹੜਾ ਰਾਹ ਜਾਂਦਾ, ਬਾਕੀ ਲੋਕਲ ਰਾਹ ਵਾ ਜਿਹੜੇ ਕੱਚੇ ਰਾਹ ਵਾ। 21 ਵਾਲੇ ਬੰਨੇ ਵੀ ਅਗਰ ਲਾਹੌਰੋਂ ਆਉਣਾ ਹੋਵੇ ਤੇ 40 ਮੁੜ ਉੱਤਰ ਕੇ 21 ਚੋਂ 22 ਚੱਕ ਆ ਸਕਦੇ ਆ, ਨਹੀਂ ਤੇ ਆਪਣਾ ਝਾਲ ਤੋਂ 22 ਵਾਲਾ ਸਟਾਪ ਆ, ਇੱਧਰ ਦੀ ਵੀ ਆ ਸਕਦੇ ਆ। ਹਾਂਜੀ, ਇਹ ਮੇਨ ਰਾਹ ਵਾ ਜੀ ਇਹਦਾ। ਬਾਕੀ ਕੱਚੇ ਰਾਹ ਵਾ 4-5 ਨੂੰ ਲੱਗਦੇ ਆ, 21 ਵਾਲੀ ਸਾਈਡ ਤੋਂ ਵੀ, 23 ਵਾਲੀ ਸਾਈਡ ਤੋਂ ਵੀ, ਪਤਲਿਆਂ ਵਾਲੀ ਸਾਈਡ ਤੋਂ ਵੀ। ਹਾਂਜੀ, ਉਹ ਕੱਚੇ ਰਾਹ ਵਾ। ਹਾਂਜੀ, ਮੇਨ ਤੇ ਆਹ ਹੀ ਆ ਜੀ, ਜੜ੍ਹਾਂ ਵਾਲਾ ਝਾਲ 22 ਚੱਕ ਦਾ ਸਟਾਪ ਆ ਜਾਂਦਾ ਸਟਿਆਣੇ ਰੋਡ ਦੇ ਉੱਤੇ। ਤੇ ਫਿਰ ਆਪਣਾ ਜ਼ਿਆਦਾ ਇਹ ਲੋਕ ਇਸਤੇਮਾਲ ਕਰਦੇ ਆ। ਤਕਰੀਬਨ ਜਦੋਂ ਹਿੰਦੁਸਤਾਨ ਤੋਂ ਇਹ ਅੰਬਾਲੀਆਂ ਦੇ ਪਿੰਡ ਹੀ ਸੀਗੇ। ਹਾਂਜੀ, ਜ਼ਿਆਦਾ ਲੋਕ ਇੱਥੇ ਅੰਬਾਲੇ ਰਹਿੰਦੇ ਸੀਗੇ, ਜ਼ਿਲ੍ਹੇ ਅੰਬਾਲੇ ਦੇ ਆਬਾਦ ਕੀਤੇ ਆ। ਹਾਂਜੀ, ਇਹ ਜ਼ਿਆਦਾ ਇਹਨੂੰ ਅੰਬਾਲੀਆਂ ਦੇ 4-5 ਪਿੰਡ ਕਹਿੰਦੇ ਆ। ਹਾਂਜੀ, ਵੱਡਿਆਂ ਕੋਲ ਤੇ ਸੁਣਦੇ ਰਹੇ, ਤਕਰੀਬਨ ਥੋੜ੍ਹਾ ਜਿਹਾ ਅਸੀਂ ਅੱਖਾਂ ਨਾਲ ਵੀ ਦੇਖਿਆ। 3-4 ਗੁਰਦੁਆਰੇ ਸੀਗੇ, ਇੱਕ ਲੰਬੜਦਾਰ ਸਾਹਿਬ ਹੋਣਾ ਕੋਲੋਂ, ਇੱਕ ਤਕਰੀਬਨ ਸਾਡੇ ਵਡੇਰਿਆਂ ਕੋਲੋਂ, ਤਿੰਨ ਖੂਹ ਜਿਹੜੇ ਆ ਨਾ ਆਪਣਾ ਅਸੀਂ ਵੇਖੇ ਆ, ਜਿਹੜੇ ਆਪਣਾ ਇਸ ਤੋਂ ਪਹਿਲੇ ਜਿਹੜੇ ਹੁਣ ਪੂਰੇ ਗਏ ਆ। 3-4 ਖੂਹ ਹੈ ਸੀਗੇ। ਹਾਂਜੀ, ਤਕਰੀਬਨ 2 ਬਰਾਦਰੀਆਂ ਸਭ ਤੋਂ ਵੱਡੀਆਂ, ਅਵਾਨ ਤੇ ਰਾਜਪੂਤ। ਉਸ ਤੋਂ ਬਾਅਦ ਗੁੱਜਰ ਬਰਾਦਰੀ ਆ, ਫਿਰ ਆਪਣਾ ਮੀਆਂ ਬਰਾਦਰੀ ਆ, ਉਸ ਤੋਂ ਬਾਅਦ ਖੋਖਰ ਆ, ਉਸ ਤੋਂ ਬਾਅਦ ਥੋੜ੍ਹੇ ਜਿਹੇ ਘਰ ਗਫਾਰੀ ਬਰਾਦਰੀ ਵੀ ਆ, ਕੋਈ ਥੋੜ੍ਹੇ ਜਿਹੇ ਆਪਣਾ ਸ਼ੇਖ ਬਰਾਦਰੀ ਵੀ ਆ। ਜ਼ਿਆਦਾ 2 ਬਰਾਦਰੀਆਂ ਜ਼ਿਆਦਾ ਵਾ, ਇੱਕ ਅਵਾਨ, ਇੱਕ ਰਾਜਪੂਤ। ਮੌਜੂਦਾ ਲੰਬੜਦਾਰ 2 ਆ। ਹਾਂਜੀ, ਤੇ 2 ਹੀ ਪੱਤੀਆਂ ਚੱਲ ਰਹੀਆਂ ਬਸ। ਹਬੀਬਾ ਲੰਬੜਦਾਰ ਆ ਜੀ, ਤੇ ਰਫੀਕ ਅਹਿਮਦ ਲੰਬੜਦਾਰ ਗੁੱਜਰ ਆ ਜੀ। ਇੱਕ ਅਵਾਨ ਹਬੀਬਾ ਲੰਬੜਦਾਰ ਅਵਾਨ ਆ ਜੀ। ਹਾਂਜੀ, 2 ਹੀ ਪੱਤੀਆਂ ਵਾ। ਤਕਰੀਬਨ 65 ਮੁਰੱਬੇ ਰਕਬਾ ਵਾ। ਤਕਰੀਬਨ ਸਾਰਾ ਹੀ ਵਿੱਚੋਂ 2 ਮੁਰੱਬੇ ਆਬਾਦੀ 'ਚ ਆ, ਬਾਕੀ 63 ਮੁਰੱਬੇ ਜਿਹੜੇ ਆ ਉਹ ਵਾਈ ਬੀਜੀ 'ਚ ਆ। ਤਕਰੀਬਨ ਸਾਰਾ ਰਕਬਾ ਚੱਲਦਾ ਵਾ, ਤਗੜਾ ਰਕਬਾ ਵਾ। ਹਾਂਜੀ,
ਜ਼ਿਆਦਾਤਰ ਆਬਾਦੀ ਦਾ ਜਰੀਆ ਜਿਹੜਾ ਵਾ ਉਹ ਵਾਹੀ ਖੇਤੀ ਆ। ਹਾਂਜੀ, ਮੁਲਾਜ਼ਮ ਪੇਸ਼ਾ ਸਾਡੇ ਪਿੰਡ 'ਚ ਬੰਦੇ ਘੱਟ ਵਾ, ਜ਼ਿਆਦਾ ਵਾਹੀ ਬੀਜੀ ਆ। ਹਾਂਜੀ, ਤਦਾਦ 6-7 ਹਜ਼ਾਰ ਹੈਗੀ ਆ, 4500 ਵੋਟ ਵਾ, ਜਿਹੜੀ 3200 3000 ਕਾਸਟ ਹੋ ਜਾਂਦੀ ਆ। ਤਕਰੀਬਨ 5 ਮਸਜਿਦਾਂ ਵਾ, ਇੱਕ ਬੜੀ ਮਸਜਿਦ ਆ, ਬਾਕੀ 4 ਛੋਟੀਆਂ ਵਾ। 2 ਸਕੂਲ ਆ, ਗੌਰਮੈਂਟ ਹਾਈ ਸਕੂਲ ਬੱਚਿਆਂ ਵਾਲਾ, ਗੌਰਮੈਂਟ ਹਾਈ ਸਕੂਲ ਬੱਚੀਆਂ ਵਾਲਾ। ਹਾਂਜੀ, 2 ਸਕੂਲ ਆ, ਇੱਕ ਹਸਪਤਾਲ ਆ ਸਰਕਾਰੀ ਜਿਹੜਾ। ਜ਼ਿਆਦਾਤਰ ਸਾਡੇ ਫੋਨ 'ਚ ਫੁੱਟਬਾਲ ਚੱਲਦਾ, ਸਟੇਡੀਅਮ ਬਣਿਆ ਵਾ, ਜ਼ਿਆਦਾਤਰ ਫੁੱਟਬਾਲ ਹੀ ਖੇਡਦੇ ਆ, ਔਰ ਬੜੀ ਅੱਛੀ ਟੀਮ ਆ ਬਾਈ ਚੱਕ ਦੀ। ਹਾਂਜੀ, ਤਕਰੀਬਨ ਕੱਲ ਫਾਈਨਲ ਜਿੱਤ ਕੇ ਲਿਆਈ ਆ 8 ਚੱਕ ਵਿੱਚੋਂ। ਹਾਂਜੀ, ਤਕਰੀਬਨ ਜੇ ਟੂਰਨਾਮੈਂਟ 25-30 ਹੁੰਦੇ ਆ ਇਲਾਕੇ 'ਚ, 15 ਤਾਂ ਜੋਤੀ ਲੈਂਦੇ ਆ ਇਹ। ਤਕਰੀਬਨ ਹਿੰਦੁਸਤਾਨ ਤੋਂ ਲਾ ਕੇ ਹੁਣ ਤੱਕ ਜ਼ਿਆਦਾ ਫੁੱਟਬਾਲ ਤਰਜੀਹ ਦਿੰਦੇ ਆ। ਹਾਂਜੀ ਹਾਂਜੀ, ਮੇਲੇ 5-6 ਹੁੰਦੇ ਆ ਤਕਰੀਬਨ। ਮੂਸ਼ਾ ਗਾਜੀ ਦਾ ਇੱਕ, ਹਾਂਜੀ, ਵੱਡਾ ਮੇਲਾ ਤਾਂ ਉਹ ਹੀ ਹੁੰਦਾ ਵਾ, ਬਾਕੀ ਛੋਟੇ ਹੁੰਦੇ ਆ। ਹਾਂਜੀ, ਬਿਲਕੁਲ ਬਣਿਆ ਜੀ। ਹਾਂਜੀ, ਉਹ ਆਪਣਾ ਮਹੀਨੇ ਪਿੱਛੋਂ ਰਾਸ਼ਨ ਦਿੰਦੇ ਆ, ਤਕਰੀਬਨ ਬੇਵਾ ਔਰਤਾਂ ਜੋ ਕੋਈ ਹੱਕਦਾਰ ਉਹਨਾਂ ਘਰਾਂ 'ਚ ਦੇ ਆਉਂਦੇ ਆ। ਜ਼ਿਆਦਾਤਰ ਰਾਣਾ ਰਮਜ਼ਾਨ ਆ ਜੀ, ਉਰਫ ਨਿੱਕਾ, ਜਿਹਨੇ ਤਕਰੀਬਨ ਇਸ ਪਿੰਡ ਦੀ ਕਾਫੀ ਖਿਦਮਤ ਕੀਤੀ ਆ। ਕੋਈ ਜਨਾਜ਼ਗਾਹ ਨੂੰ ਵੀ ਰਕਬਾ ਥੋੜ੍ਹਾ ਆਪਣਾ ਦਿੱਤਾ, ਉਸ ਤੋਂ ਬਾਅਦ ਕੋਈ ਸਕੂਲ ਬਣਾਇਆ ਉਹਨੇ, TCF, ਉਹ ਵੀ। ਬਾਕੀ ਲੰਬੜਦਾਰਾਂ ਨੇ ਬਥੇਰੀ ਪਿੰਡ ਦੀ ਖਿਦਮਤ ਕੀਤੀ ਆ ਜੀ, ਆਪਣਾ ਮਾਸ਼ਾਅੱਲਾ ਕਰ ਰਹੇ ਆ ਵੀ। ਬਾਕੀ ਹੋਰ ਵੀ ਕਰ ਰਹੇ ਆ ਤਕਰੀਬਨ, ਜ਼ਿਆਦਾਤਰ ਕੋਈ ਗੱਲ ਨਹੀਂ। ਜ਼ਿਆਦਾ ਰਾਣਾ ਰਮਜ਼ਾਨ ਸਾਹਿਬ ਔਰ ਨਿੱਕਾ, ਜਿਹਨੇ ਤਕਰੀਬਨ ਕਾਫੀ ਖਿਦਮਤ ਕੀਤੀ ਹੈ। ਇਹ ਜ਼ਿਆਦਾਤਰ ਸਬਜ਼ੀ ਕਾਸ਼ਤ ਕਰਦੇ ਆ, ਸਭ ਤੋਂ ਜ਼ਿਆਦਾ ਨਾ ਸਬਜ਼ੀ ਕਾਸ਼ਤ ਕਰਦੇ ਆ। ਤਕਰੀਬਨ ਗਾਜਰ, ਤੋਰੀ, ਕੱਦੂ ਵਗੈਰਾ, ਜੋ ਵੀ ਕਰੇਲਾ, ਸਬਜ਼ੀ ਜ਼ਿਆਦਾ ਕਾਸ਼ਤ ਕਰਦੇ ਆ। ਹਾਂਜੀ, ਮਾਸ਼ਾਅੱਲਾ ਸਾਡੇ ਪਿੰਡ ਜਿਹੜਾ ਨਾ ਬਹੁਤ ਇਤਫਾਕ ਆ ਜੀ, ਕੋਈ ਸਾਡੇ ਪਿੰਡ ਦੁਸ਼ਮਣੀ ਨਹੀਂ, ਕੋਈ ਮਾਸ਼ਾਅੱਲਾ ਸਾਰੇ ਇਤਫਾਕ ਨਾਲ ਰਹਿੰਦੇ ਆ, ਕੋਈ ਕਿਸੇ ਨਾਲ ਲਾਗਤ ਨਹੀਂ, ਮਜ਼ਹਬੀ ਹਾਲਾਤ ਨਾਲ ਵੀ ਠੀਕ ਆ, ਹਰ ਤਰ੍ਹਾਂ ਹੀ ਠੀਕ ਆ। ਸਾਡੇ ਪਿੰਡ ਸਭ ਤੋਂ ਵੱਡੀ ਗੱਲ ਹੈ ਵੀ ਦੁਸ਼ਮਣੀ ਹੈ ਨਹੀਂ, ਬਿਲਕੁਲ ਸਾਫ਼ ਪਿੰਡ, ਔਰ ਕਿਸੇ ਨਾਲ ਕੋਈ ਲਾਗਤ ਹੈ ਨਹੀਂ, ਬਿਲਕੁਲ ਨਹੀਂ ਹੈਗੀ। ਤਕਰੀਬਨ ਮਹੀਨੇ 'ਚ ਸਾਲ 'ਚ ਕੋਈ ਇੱਕ ਅੱਧਾ ਪਰਚਾ ਵੀ ਨਹੀਂ, ਮਸਾਂ ਹੀ ਹੁੰਦਾ ਵਾ। ਕੋਈ ਲੜਾਈ 'ਚ ਛੋਟਾ ਮੋਟਾ ਉਹ ਵੀ ਬੈਗ ਵਿੱਚ ਸੁਲ੍ਹਾ ਕਰਵਾ ਦਈਦੀ ਆ। ਹਾਂਜੀ।